ਇਹਨੂੰ ਲੱਗੇਗੀ ਇੱਥੇ ਅੱਗ ਨਾ ਤੇ ਉਹ ਬਕਾਇਦਾ ਧੂਆਂ ਟੈਪ ਬਣ ਜਾਏਗਾ। ਉਹਨਾਂ ਨੂੰ ਜਦੋਂ ਧੂੰ ਨਹੀਂ ਮਿਲੇਗੀ ਉਹ ਸਮਝ ਲਓ ਕਿ ਇੱਕ ਹਿਸਾਬ ਦਾ ਜਿਵੇਂ ਅੰਨਾ ਨਹੀਂ ਹੋ ਜਾਂਦੇ, ਉਹ ਬੰਦੇ ਤੋਂ ਜ਼ਰਾ ਦੂਰ ਰਹਿਣਗੇ। ਪਿਓਰ ਸ਼ਾਇਦ ਖਾਲਸ ਕੋਈ ਸਾਡੇ ਕੋਲ ਇਸ ਟਾਈਮ 8-10 ਕਿਸਮ ਦਾ ਸਾਡੇ ਮੁਰੱਬੇ ਦੇ ਵਿੱਚ ਜਿਹੜਾ ਨਾ ਪੈਲੀਆਂ ਦੇ ਵਿੱਚ ਫਰੂਟ ਹੈ, ਨੈਚੁਰਲ ਫਰੂਟ ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਅਵੇਲੇਬਲ। ਔਰ ਹਰ ਸਾਲ ਅਸੀਂ ਕੋਈ 7-8 ਕਿਲੋ ਨੈਚੁਰਲ ਹਨੀ ਜਿਹੜਾ ਨਾ ਜੀ ਉਹ ਵੀ ਕਲੈਕਟ ਕਰ ਲੈਂਦੇ ਆ। अस्सलामु अलैकुम नाजरीन, की हाल चाल है? उम्मीद करना कि सारे तुसी खैर खरीत नाल होवोगे। मैं तुहाडा वीर ते भरा ज़ुहैब ज़फर कंबोह ते मेरे नाल ने अज मुदस्सर नवाज झद्दड़ साहब, नाल अरसलान भट्ट साहब भी ने ते बच्चों नूं असीं घर शहर छड्ड के ते अज दा नवां व्लॉग लैके तुहाडे वास्ते हाज़र हां। अज असीं आए हां अपने पिंड, जिथे कि असीं अज तलाश जां खालस शहद दे। ਹਾਂਜੀ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਉਹ ਸ਼ਹਿਰਾਂ ਦੇ ਵਿੱਚ ਜਿਹਦੇ ਵਿੱਚ ਚੀਨੀ ਮਿਲਿਆ ਸ਼ਹਿਦ ਜਿਹੜਾ ਹੈ ਨਾ ਉਹ ਖਾ ਕੇ ਕਹਿੰਦੇ ਨੇ ਜੀ ਵਾਹ ਬਈ ਵਾਹ। ਤੇ ਅੱਜ ਅਸੀਂ ਆਏ ਆ ਪਿੰਡ ਦੇ ਵਿੱਚ। ਆ ਜਰਾ ਤੁਹਾਨੂੰ ਸਾਡੀ ਹਿਲਜੁਲ ਤੋਂ ਵੀ ਪਤਾ ਲੱਗ ਹੀ ਰਿਹਾ ਹੋਏਗਾ। ਲੋ ਜੀ ਮਾਸ਼ਾਅੱਲਾ ਮੂੰਜੀ ਵੀ ਜਿਹੜੀ ਏ ਉਹ ਵੀ ਪਕਾਈ ਦੇ ਕਰੀਬ ਹੈ, ਹਰੀ ਹੋ ਗਈ ਹੁਣ ਕੁਛ ਹੀ ਦੇਰ ਬਾਅਦ ਜਿਹੜੀ ਹੈ ਇਨਸ਼ਾਅੱਲਾ ਇਹ ਵੀ ਵੱਢਣ ਦੇ ਕਾਬਲ ਹੋ ਜਾਏਗੀ। ਤੇ ਬਾਕੀ ਕੋਈ ਗੱਲ ਮੁਦੱਸਰ ਭਾਈ ਨੇ ਵੀ ਤੁਹਾਡੇ ਨਾਲ ਸ਼ਾਇਦ ਕਰਨੀ ਹੈ, ਥੋੜਾ ਮਸਰੂਫ ਨੇ ਅਸਲ ਚ ਰਾਹ ਤੁਹਾਡੇ ਸਾਹਮਣੇ ਉਹੋ ਜਿਹਾ। ਗੱਡੀ ਜ਼ਰਾ ਨਵੀਂ ਹਾਲੇ ਥੋੜੀ ਜਿਹੀ ਸਸਪੈਂਸ਼ਨ ਸਹੀ ਕਰਾਈ ਏ ਤੇ ਉਹ ਚੈੱਕ ਕਰਨ ਆਏ ਆ। ਤੇ ਨਾਲੇ ਕਮਾਦ ਸਮਾਦ ਲੱਗਾ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ। ਤੇ ਆਹ ਅੱਗੇ ਹੈਦਰ ਭਾਈ ਜਾ ਰਹੇ ਨੇ ਸਾਡੇ, ਤੇ ਬਸ ਇਸ ਤਰ੍ਹਾਂ ਅਸੀਂ ਵੀ ਜਾ ਰਹੇ ਆ। ਤੇ ਅੱਜ ਦਾ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਸਭ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ। ਵੇਖਦੇ ਰਹੋ ਸਫਰਨੋਸ਼ ਪੰਜਾਬੀ। ਭਾਈਜਾਨ ਆਸੇ ਪਾਸੇ ਕਮਾਦ ਵੀ ਹੈ ਤੇ ਅਸੀਂ ਜਾ ਰਹੇ ਹਾਂ ਅੱਜ ਮਾਖੀ ਨੂੰ ਚੋਣ ਵਾਸਤੇ ਨਾ। ਤੇ ਇਹ ਗੱਲ ਬਿਲਕੁਲ ਉਹਨਾਂ ਲੋਕਾਂ ਲਈ ਨਹੀਂ ਹੈ ਜਿਹੜੇ ਸਮਝਣ ਸ਼ਾਇਦ ਕਿ ਇਹਨੇ ਜ਼ਬਾਨ ਨੂੰ ਸ਼ੀਰਾ ਲਾਇਆ। ਅਸੀਂ ਹਕੀਕੀ ਸ਼ੀਰਾ ਲਾਣ ਚੱਲੇ ਹਾਂ ਖਾਲਸ ਸ਼ਹਿਦ ਲੈਣ ਵਾਸਤੇ, ਠੀਕ ਹੈ। ਤੇ ਇਨਸ਼ਾਅੱਲਾ ਅੱਲਾ ਖੈਰ ਕਰੇ। ਆਓ ਤੁਹਾਨੂੰ ਵਹਾਨੇ ਵੀ ਹੈ ਕਿ ਮਾਖੀ ਚੋਇਆ ਕਿਵੇਂ ਜਾਂਦਾ। ਲਓ ਜੀ ਆਪਣਾ ਆਓ ਜੀ ਹੈਦਰ ਭਾਈ ਨੇ ਸਾਨੂੰ ਕਿਹਾ ਜੀ ਗੱਡੀ ਸਾਡੀ ਇੱਥੇ ਖਿਲਾਰ ਦਿਓ, ਤੇ ਬਾਕੀ ਗੱਡੀ ਖਿਲਾਰ ਕੇ ਇਨਸ਼ਾਅੱਲਾ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਮਿਲਨੇ ਆ। ਅਗਲਾ ਸਾਰਾ ਜਿਹੜਾ ਪ੍ਰੋਸੀਜਰ ਤਰੀਕਾ ਕਾਰ ਮਾਇੂ ਲਾਉਣ ਦਾ ਉਹ ਵਿਖਾਣੇ ਆ। ਲੋ ਜੀ ਹੈਦਰ ਭਾਈ ਸਾਨੂੰ ਵੈਲਕਮ ਕਰਨ ਵਾਸਤੇ। ਕੀ ਹਾਲ ਹੈ ਜੀ? ਬੜਾ ਲੇਟ ਆਏ ਨੇ ਜੀ, ਪਤਾ ਨਹੀਂ ਹੁਣ ਅਸਲ ਚ ਨਾ ਅੱਜ ਧੁੱਪ ਜਿੱਥੇ ਜਾਂਦੇ ਨੇ ਉੱਥੇ ਟਾਈਮ ਨਾਲ ਜਾਂਦੇ ਨੇ ਕਿ ਮੇਰੇ ਕੋਲ ਤੇ ਲੇਟ ਹੈ। ਅਸਲ ਚ ਨਾ ਅੱਜ ਧੁੱਪ ਬੜੀ ਸੁਬਾਹ ਤੋਂ ਇਹ ਗੱਲ ਥੋੜਾ ਟਾਈਮ ਹੋ ਜਾਵੇ ਤੇ ਚਲੋ ਜੀ ਮਿਹਰਬਾਨੀ, ਤੁਸੀਂ ਆ ਗਏ ਹੋ। ਮਤਲਬ ਵਿਚਾਰੇ ਜੇ ਬੰਦਾ ਆ ਇਹ ਤੇ ਵਾਕਈ ਜੀ ਵਰਕਰ ਹੈ ਨਾ ਉਹ ਬੜਾ ਆਹੋ। ਲੋ ਜੀ ਇਹ ਸਾਡੇ ਦੋ ਛੋਟੇ ਸੌਰੀ ਪੰਜਾਬੀ ਭਰਾ ਮੁਦੱਸਰ ਨਵਾਜ਼ ਝੱਦੜ ਸਾਹਿਬ, ਅਰਸਲਾਨ ਭੱਟ ਸਾਹਿਬ। ਤੇ ਮਾਸ਼ਾਅੱਲਾ ਡੇਰੇ ਤੇ ਆਏ ਆ, ਮਜ਼ਾ ਹੀ ਲੱਗ ਗਿਆ। ਛੁਰੀ ਤੇ ਹੁਣ ਭਾਜੀ ਅਸੀਂ ਜਿਹੜਾ ਨਾ ਜ਼ਬਾਨਾਂ ਤੇ ਸ਼ਹਿਦ ਲਾਣ ਲੱਗੇ, ਠੀਕ ਹੈ। ਹੁਣ ਅਸੀਂ ਜੀ ਮਿੱਠੀ ਛੁਰੀ ਜੀ ਭਾਈ ਜੀ ਭਾਈ ਤੇ ਇਹ ਵੇਖੋ ਜੀ, ਇਹ ਹਾਲੇ ਪਹਿਲੇ ਹੀ ਕੁਝ ਲੱਗੇਗਾ। ਬਾਕੀ ਆ ਚਰੀ ਵਗੈਰਾ ਲੱਗੀ ਏ, ਅੱਗੇ ਕਮਾਦ ਵੀ ਲੱਗਾ ਹੈ। ਉੱਥੇ ਹੀ ਜਨਾਬ ਇੱਕ ਜਗ੍ਹਾ ਤੇ ਜਿਹੜਾ ਸਾਨੂੰ ਮਾਖਿਓ ਵੀ ਲੱਭ ਗਿਆ। ਬਾਕੀ ਇਨਸ਼ਾਅੱਲਾ ਜਾਣੇ ਆ, ਵੇਖਨੇ ਆ ਕਿ ਕੀ ਹਿਸਾਬ ਦਾ। ਲੋ ਜੀ ਪਹੁੰਚ ਅਸੀਂ ਚੁੱਕੇ ਆ ਅਸਲ ਚ ਉਹਦੇ ਵਾਸਤੇ। ਇਹਨੂੰ ਹੁਣ ਪਤਾ ਨਹੀਂ ਕੀ ਕਹਿੰਦੇ ਨੇ, ਲੇਕਿਨ ਇਹ ਇੱਕ ਤਰ੍ਹਾਂ ਦਾ ਹਿਸਾਬ ਬਣਾਇਆ ਧੂਣੀ। ਲੋ ਜੀ ਇਹ ਹੁਣ ਧੂਣੀ ਬਣੇਗੀ ਤਾਂ ਕਿ ਉਹਨਾਂ ਨੂੰ ਬੇਹੋਸ਼ ਕੀਤਾ ਜਾਏ, ਮਤਲਬ ਉਹਨਾਂ ਨੂੰ ਫੂਕ ਦਿੱਤਾ ਜਾਏ ਜਿਹੜਾ ਨਾ ਡੰਗ ਵਗੈਰਾ ਤੋਂ ਬੰਦੇ ਨੂੰ ਨਾ ਹੋਣ। ਜਿਹੜੇ ਬੰਦੇ ਨੇ ਚੋਣਾ ਹੈ ਨਾ ਡੂਮਣਾ ਉਹਦੇ ਹਾਲ ਨਾ ਹੋਣ। ਇਹਦਾ ਇਹੀ ਹੈ ਨਾ ਜੀ, ਧੂੰ ਜਿਹੜਾ ਉਹਨਾਂ ਨੂੰ ਅੰਨ੍ਹਾ ਕਰ ਦਿੰਦਾ ਜੀ। ਇਹਨੂੰ ਲੱਗੇਗੀ ਇੱਥੇ ਅੱਗ ਨਾ ਤੇ ਉਹ ਇਹ ਚੀਜ਼ ਨੇ ਬਕਾਇਦਾ ਉਹ ਧੂਆਂ ਟੈਪ ਬਣ ਜਾਏਗਾ। ਉਹਨਾਂ ਨੂੰ ਜਦੋਂ ਧੂਣੀ ਮਿਲੇਗੀ ਉਹ ਸਮਝ ਲਓ ਕਿ ਇੱਕ ਹਿਸਾਬ ਦਾ ਜਿਵੇਂ ਅੰਨਾ ਨਹੀਂ ਹੋ ਜਾਂਦੇ, ਉਹ ਬੰਦੇ ਤੋਂ ਜ਼ਰਾ ਦੂਰ ਰਹਿਣਗੇ, ਨੁਕਸਾਨ ਨਹੀਂ ਹੋਏਗਾ। ਕਿਉਂਕਿ ਵੈਸੇ ਤੇ ਜਿਵੇਂ ਉਹ ਇੱਕ ਜਿਹਨੂੰ ਭੂੰਡ ਕਹਿੰਦੇ ਉਹ ਲੜਦਾ, ਉਸ ਤਰ੍ਹਾਂ ਹੀ ਇਹਨੇ ਵੀ ਲੜਨਾ। ਇਹ ਸਮਝ ਹਾਂਜੀ ਇੱਥੇ ਆਓ ਬੰਦੇ ਆ ਗਿਆ। ਇਹ ਤੁਹਾਨੂੰ ਹੁਣ ਸ਼ਾਇਦ ਨਜ਼ਰ ਆ ਰਿਹਾ ਹੋਏਗਾ, ਪਿਓਰ ਸ਼ਾਇਦ ਖਾਲਸ। ਪਹਿਲੇ ਤਾਂ ਇੱਧਰ ਲੱਗਾ ਜਦੋਂ ਦੀ ਕੀਤੀ ਜਮਾ ਲੋ ਭਾਈਜਾਨ 8 ਸਾਲਾਂ ਬਾਅਦ ਖਾਲਸ ਸ਼ਹਿਦ ਲੱਭੇਗਾ। ਤੇ ਉਹ ਜ਼ਹਿਰ ਕਹਿੰਦਾ ਸੀ ਕਿ ਮੇਰੇ ਪਾਪਾ ਕੋ ਖਾਲਸ ਸ਼ਹਿਦ ਪਸੰਦ ਨਹੀਂ ਹੈ, ਸਾਨੂੰ ਭਾਜੀ ਪਸੰਦ, ਅਸੀਂ ਖਾਵਾਂਗੇ। ਇਸੇ ਵਜ੍ਹਾ ਤੋਂ ਭਾਜੀ ਅਸੀਂ ਆ ਗਏ ਆ। ਨਾਲੇ ਅੱਜ ਵੇਖਨੇ ਆ ਇਹਦਾ ਹਿਸਾਬ ਕਿਤਾਬ।
ਲਓ ਜੀ ਉਹਨਾਂ ਨੇ ਆਪਣਾ ਸਮਾਨ ਜਿਹੜਾ ਉਹ ਨਾਲ ਲੈ ਜੂਗੇ ਨੇ ਹੋ ਗਿਆ ਤੇ ਹਿਫਾਜ਼ਤੀ ਤਦਾਬੀਰ ਦੇ ਤੌਰ 'ਚ ਹੁਣ ਤੁਹਾਡਾ ਜਾਣਾ ਹੀ ਬਣਦਾ ਬਣਦਾ ਨਹੀਂ ਤੇ ਲਓ ਜੀ ਤੇ ਸ਼ਾਇਦ ਖਾਣਾ ਫਿਰ ਜਾਣ ਜੋਗੇ ਤੁਸੀਂ ਨਹੀਂ ਰਹਿਣਾ ਲਓ ਜੀ ਹੁਣ ਮੈਂ ਤੁਹਾਨੂੰ ਦੂਰੋਂ ਬਹਾਨਾ ਵੈਸੇ ਇਹ ਸਾਰਾ ਪ੍ਰੋਸੀਜਰ ਕੀ ਹੁੰਦਾ ਮੈਂ ਜ਼ੂਮ ਕਰਦਾਗਾ ਵੇਖੋ ਕਿ ਤੁਸੀਂ ਠੀਕ ਤਰ੍ਹਾਂ ਹੀ ਲਓ ਜੀ ਇਹ ਪ੍ਰੋਸੀਜਰ ਸ਼ੁਰੂ ਹੋ ਚੁੱਕਿਆ ਉਹ ਉੱਥੇ ਅੱਗੇ ਹੋ ਕੇ ਮਾਰੋ ਕੈਮਰਾ ਉਹ ਬੋਰਡ ਦੇ ਥੱਲੇ, ਫਿਰ ਸਹੀ ਭਜਣਾ। ਇੰਨਾ ਕੁ ਦੂਰ ਭਾਈ ਸਾਨੂੰ ਖਲੋਣਾ ਪਿਆ ਸਿਰਫ ਭਾਈ ਜਾਨ ਲਾ ਰਹੇ ਨੇ ਉਤੋਂ ਬਟ ਦਾ ਇਹੀ ਧਿਆਨ ਹੈ ਕਿ ਕਿੱਥੋਂ ਕੋ ਮੱਖੀ ਨਜ਼ਰ ਆਵੇ ਤੇ ਮੈਂ ਦੌੜ ਲਾਵਾਂ। ਇਹ ਨਾ ਜੀ ਦੇਵ ਸਾਹਿਬ ਅੰਬ ਦਾ ਦਰਖਤ ਹੈ, ਠੀਕ ਹੈ ਜੀ। ਤੇ ਇਹਦੇ ਬਾਰੇ ਆਖਿਆ ਜਾਂਦਾ ਹੈ ਕਿ ਇਹ ਏਡਾ ਹੀ ਔਖਾ ਜਿੱਡਾ ਔਖਾ ਪੁੱਤਰ ਪਾਲਣਾ, ਇਹਦੀ ਸਾਂਭ ਕਰਨੀ, ਇਹਨੂੰ ਮਤਲਬ ਇਸ ਪੋਜੀਸ਼ਨ ਤੇ ਲੈ ਕੇ ਆਉਣਾ ਕਿ ਇਹਨੂੰ ਫਲ ਲੱਗ ਜਾਵੇ ਔਰ ਬਾਅਦ 'ਚ ਇਹਦੀ ਕੇਅਰ ਕਰਨੀ, ਠੀਕ ਹੈ ਜੀ। ਇਹ ਬੜਾ ਮਤਲਬ ਜਿਹੜਾ ਹੈ ਔਖਾ ਹੈ ਔਰ ਇਹ ਬੜੀ ਦੇਰ ਬਾਅਦ ਜਿਹੜਾ ਨਾ ਜੀ ਜਵਾਨ ਹੁੰਦਾ ਹੈ ਔਰ ਮਤਲਬ ਇਹ ਨਹੀਂ ਕਿ ਅਮਰੂਦ ਆਂਗ ਜਾਂ ਦੂਸਰੇ ਆਮ ਪੌਦੇ ਆਂਗ ਕੇ ਝਾਟੇ ਨੂੰ ਫਲ ਲੱਗਾ, ਠੀਕ ਹੈ ਜੀ। ਇਹਨੂੰ ਮਤਲਬ ਜਿਹੜਾ ਨਾ ਜੀ ਇੱਕ ਹੈ ਸਾਡੀ ਹੋਸ਼ ਤੋਂ ਪਹਿਲੇ ਦਾ ਹੀ ਹੈ, ਇੱਕ ਉਧਰ ਉਹ ਛੋਟਾ ਉਹ ਅਬੂ ਜਰਾਂ ਸਾਸੀ ਛੋਟੇ ਛੋਟੇ ਸਾਂ ਉਦੋਂ ਦਾ ਲਗਵਾਇਆ, ਉਹ ਮਤਲਬ ਉਹ ਹੋਰ ਕਿਸਮ ਦਾ ਅੰਬ ਹੈ, ਇਹ ਹੋਰ ਕਿਸਮ ਦਾ ਅੰਬ ਹੈ। ਸਾਡੇ ਮਤਲਬ ਇੱਥੇ ਕਹਿ ਲਓ ਕਿ ਸਾਡੇ ਜ਼ਰੀ ਫਾਰਮ ਦੀ ਇਹ ਖੂਬੀ ਹੈ ਕਿ ਇੱਥੇ ਤਕਰੀਬਨ ਕੋਈ ਸਾਡੇ ਕੋਲ ਇਸ ਟਾਈਮ 8-10 ਕਿਸਮ ਦਾ ਸਾਡੇ ਮੁਰੱਬੇ ਦੇ ਵਿੱਚ ਜਿਹੜਾ ਨਾ ਪੈਲੀਆਂ ਦੇ ਵਿੱਚ ਫਰੂਟ ਹੈ, ਨੈਚੁਰਲ ਫਰੂਟ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਅਵੇਲੇਬਲ ਹੈ। ਔਰ ਹਰ ਸਾਲ ਅਸੀਂ ਕੋਈ 7-8 ਕਿਲੋ ਨੈਚੁਰਲ ਹਨੀ ਜਿਹੜਾ ਨਾ ਜੀ ਉਹ ਵੀ ਕਲੈਕਟ ਕਰ ਲੈਂਦੇ ਆ। ਇਹ ਪਿੰਡ ਦੀਆਂ ਖੂਬੀਆਂ ਨੇ ਜਿਹੜੀਆਂ ਸਾਨੂੰ ਸ਼ਹਿਰ ਨਹੀਂ ਜਾਣ ਦਿੰਦੀਆਂ। ਤੁਸੀਂ ਆ ਕੇ ਦੇਖੇ ਹੀ ਹੈ ਮਾਸ਼ਾਅੱਲਾ ਕਿੱਡਾ ਖੂਬਸੂਰਤ। ਬਟ ਸਾਹਿਬ ਇਹਨੇ ਇੱਕ ਦਫਾ ਕੋਈ ਵਾਈਟ ਜਾਨਵਰ ਵੇਖੇ ਨੇ ਕਿਧਰੇ ਉੱਡਦੇ ਹੈ? ਸਾਡੇ ਪਿੰਡ ਵਿੱਚ ਇੱਕ ਗੱਲ ਹੋਰ ਮੈਨੂੰ ਦੱਸੋ ਕਿ ਆ ਨਾ ਪੈਲੀਆਂ ਦੇ ਆ ਲਾਏ ਨੇ ਪੌਦੇ ਨੇ ਦੇਖਭਾਲ ਵੀ ਕਰਦੇ। ਹਾਂਜੀ ਅਸੀਂ ਪਿੱਛੇ ਨਾ ਕੰਮ ਸ਼ੁਰੂ ਕੀਤਾ ਸੀ ਕਿ ਅਸੀਂ ਨਾ ਪੌਦੇ ਲਾਵਾਂਗੇ। ਹੁਣ ਉਹ ਜ਼ਿਮੀਂਦਾਰ ਸਾਨੂੰ ਆਂਦੇ ਨੇ ਕਿ ਸਾਡੇ ਬੰਨੇ ਦੇ ਪੌਦੇ ਨਾ ਲਾਏ ਸਾਡੀ ਫਸਲ ਖਰਾਬ ਹੁੰਦੀ। ਤੁਸੀਂ ਇਹਨਾਂ ਨਾਲ ਇੰਨੀ ਮੁਹੱਬਤ ਕਿਉਂ ਕਰਦੇ ਹੋ? ਅਸੀਂ ਤੇ ਮੁਹੱਬਤ ਇਸ ਤੋਂ ਕਰਦੇ ਹਾਂ ਕਿ ਵੇਖੋ ਸਾਡੇ ਨਾ ਉੱਥੇ ਸਾਹਮਣੇ ਸਿਉ ਬੇਰ ਜਿਨ੍ਹਾਂ ਨੂੰ ਆਂਦੇ ਨੇ ਨਾ, ਉਹ ਅੱਬੂ ਜਰਾਂ ਲਾਏ ਸੀ। ਉਹ ਅਸੀਂ ਤੇ ਇੱਕ ਨਿਸ਼ਾਨੀ ਉਹ ਢਿੱਬਾ ਸੀ ਤੇ ਉੱਥੇ ਜਿਹੜੇ ਨੇ ਨਾ ਸੱਪ ਸੁੱਪ ਵਗੈਰਾ ਬੜੇ ਤੇ ਹਰ ਕਿਸਮ ਦੇ ਜਾਨਵਰ ਜਾਏ। ਤੋ ਅਸੀਂ ਉਹ ਭਰਤੀ ਮਕਾਨ ਬਣਾਉਣੇ ਸੀ ਤੇ ਪਿੰਡ ਭਰਤੀ ਪਵਾਈ ਤੇ ਉੱਥੋਂ ਬੜੀ ਕਿਸਮ ਦੇ ਸੱਪ ਸਲੂੰਗੇ ਨਿਕਲੇ ਵੀ ਨੇ, ਠੀਕ ਹੈ। ਸਿਆਂ ਸੱਪ ਨਿਓਲ ਗੋਵਾਂ ਤੇ ਅਸੀਂ ਉਹ ਇੱਕ ਬੇਰੀ ਰੱਖੀ ਵੀ ਹੈ। ਅਸੀਂ ਸਿਰਫ ਮਤਲਬ ਮੈਂ ਜਿਹੜਾ ਜੇ ਡੇਲੀ ਆਈਦਾ ਤਕਰੀਬਨ 2 ਟਾਈਮ ਪੈਲੀਆਂ ਸਿਰਫ ਫਰੂਟ ਚੱਖੀ ਦਾ ਇਸ ਹੱਦ ਤੱਕ, ਬਾਕੀ ਅਸੀਂ ਇਹ ਫ੍ਰੀ ਹੈਂਡ ਦਿੱਤਾ ਲੋਕੀ ਖਾਣ, ਠੀਕ ਹੈ। ਜਿਵੇਂ ਮਰਜ਼ੀ ਨਾਲ ਇੱਧਰ ਬਾਗਾਂ ਵਾਲੀ ਹੈ ਉੱਥੋਂ ਦੇ ਲੋਕੀ ਆ ਜਾਂਦੇ ਨੇ, ਟਿੱਬੀ ਹੈ ਚੱਬਾ ਜੋ ਮਰਜ਼ੀ ਆ ਕੇ ਖਾਏ ਪੀਏ। ਸਾਡੇ ਵੱਲੋਂ ਜਿਹੜੀ ਹੈ ਨਾ ਕੋਈ ਮਮਾਨਤ ਨਹੀਂ ਹੈ ਤੇ ਅਸੀਂ ਨਹੀਂ ਕਦੀ ਕਿਸੇ ਨੂੰ ਮਨਾ ਕੀਤਾ। ਤੇ ਇਹ ਨੁਕਸਾਨ ਤੇ ਹੁੰਦਾ ਹੈ ਦਰਖਤ ਦੇ ਥੱਲਿਓਂ ਫਸਲ ਦਾ, ਲੇਕਿਨ ਜਦੋਂ ਬੰਦਾ ਵੇਖੇ ਕਿ ਇਹਨਾਂ ਦੀ ਛਾਂ ਹੈ ਇਹਨਾਂ ਦੀ ਖੂਬਸੂਰਤੀ ਹੈ ਤੇ ਫਿਰ ਮੇਰੇ ਖਿਆਲ 'ਚ ਉਹ ਨੁਕਸਾਨ ਛੋਟਾ ਲੱਗਦਾ। ਕਰਜ਼ਿਆਂ ਦੀ ਆਹ ਗੱਲ ਵੀ ਠੀਕ ਹੈ। ਹੁਣ ਮੈਂ ਇੱਕ ਤੁਹਾਨੂੰ ਸਿੰਪਲ ਮਿਸਾਲ ਦਿੰਦਾ, ਅਗਰ ਇਹ ਜਾਮਨ ਦਾ ਦਰਖਤ ਨਾ ਹੁੰਦਾ, ਇਹ ਅੰਬ ਦਾ ਦਰਖਤ ਨਾ ਹੁੰਦਾ ਤੇ ਐਡਾ ਵੱਡਾ ਡੂਮਣਾ ਜਿਹੜਾ ਨਾ ਉਹ ਨਹੀਂ ਸੀ ਲੱਗਣਾ ਹੈ, ਠੀਕ ਹੈ। ਅਗਰ ਦਰਖਤ ਨਾ ਹੁੰਦੇ ਤਾਂ ਡੂਮਣਾ ਤੁਸੀਂ ਇੱਥੇ ਹੀ ਵੇਖ ਲਓ ਕਿ ਇਹ ਕਿੱਡਾ ਵੱਡਾ ਐਡਵਾਂਟੇਜ ਹੈ। ਪਰ ਨਾ ਕਿਧਰੇ ਛੋਟੇ ਦਰਖਤ ਤੇ ਛੋਟੇ ਹੀ ਲੱਗਣਾ ਸੀ, ਉਹ ਵੱਡਾ ਹੈ ਉਹਨਾਂ ਜ਼ਿਆਦਾ ਉਹਦੀ ਲੋਕੇ ਉਹਨਾਂ ਜ਼ਿਆਦਾ ਲੱਗਾ। ਇੱਥੇ ਅੰਬ ਤੇ ਵੀ ਲੱਗਾ ਰਿਹਾ, ਇਹੋ ਹੀ ਉੱਡ ਕੇ ਉੱਧਰ ਗਿਆ ਔਰ ਅਸੀਂ ਇਹ ਸੀਜ਼ਨ ਦੇ ਵਿੱਚ ਦੂਸਰੀ ਦਫਾ ਚੋ ਰਹੇ ਹਾਂ। ਬੰਦਾ ਸਾਡਾ ਐਕਸਪਰਟ ਹੈ ਚੋਣ ਵਾਲਾ ਤੇ ਉਹ ਹਾਲੇ ਮੇਰੇ ਖਿਆਲ 'ਚ ਉੱਪਰ ਹੀ ਹੈ। ਔਰ ਨਾ ਸਾਡੇ ਹਮਸਾਇਆ ਘਰ ਨਾ ਇੱਕ ਨਾਰ ਦਾ ਪੌਦਾ ਲੱਗਾ ਇੱਕੋ ਹੀ, ਉਹਨੂੰ ਆ ਕੇ ਨਾ ਗਲ ਛੱਡ ਖਾ ਜਾਂਦਾ। ਉਹ ਨਾ ਸਾਡੇ ਅਜ਼ੀਜ਼ ਨੇ ਦੋਸਤ ਲੱਗਦਾ ਮੇਰਾ, ਤੇ ਉਹਨਾਂ ਨੇ ਨਾ ਨਾਰ ਤੇ ਆਪਣੀ ਪੈਲੀ 'ਚ 20-25 ਪੌਦੇ ਲਾਏ। ਉਹ ਇੱਕ ਦਿਨ ਉਹਨਾਂ ਕੋਲ ਪੁੱਛਣ ਟੁਰ ਗਿਆ ਕਿ ਨਾ ਵੀ ਆ ਨਾਰ ਸਾਡੇ ਘਰ ਵੀ ਨਾਰ ਲੱਗਾ ਤੇ ਉਹਨੂੰ ਤਾਂ ਗਲ ਛੱਡ ਖਾ ਜਾਂਦੇ ਨੇ। ਉਹਨਾਂ ਕਿਹਾ ਜੇ ਇੱਕ ਲੱਗਾ ਤੈਨੂੰ ਗਲ ਨਹੀਂ ਖਾਣਾ। ਹਾਂਜੀ ਬਹੁਤੇ ਲਾਓ ਹਾਂਜੀ ਹਾਂਜੀ ਇਹ ਦੇਖੋ ਨਾ ਬੇਰ ਦੇ ਦਰਖਤ ਤੁਹਾਨੂੰ ਨਜ਼ਰ ਆ ਰਹੇ ਨੇ, ਠੀਕ ਹੈ ਜੀ। ਇਹ ਸ਼ਤੂਤ ਤੇ ਬੇਰ, ਅੰਬ, ਚਾਮਨ, ਅਮਰੂਦ, ਠੀਕ ਹੈ ਜੀ। ਤੇ ਅੱਲਾਹ ਪਾਕ ਦਾ ਸ਼ੁਕਰ ਹੈ
ਠੀਕ ਹੈ, ਲੋਕੀ ਵੀ ਖਾਂਦੇ ਨੇ, ਅਸੀਂ ਵੀ ਖਾਂਦੇ ਆ। ਤੇ ਇੱਕ ਨੈਚੁਰਲ ਬਿਊਟੀ ਹੈ, ਇਹ ਹੀ ਬਸ ਜਿਹੜੀ ਹੈ ਨਾ ਸਾਨੂੰ ਸ਼ਹਿਰ ਵੱਲ ਮੂਵ ਨਹੀਂ ਕਰਨ ਦਿੰਦੀ। ਸਾਰੇ ਖਾਨਦਾਨ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਹਾਲੇ ਤੱਕ ਅਸੀਂ ਇਮਰਾਨ ਖਾਨ ਵਾਂਗ ਡਟੇ ਆ। ਜਿਵੇਂ ਉਹ ਆਂਦਾ ਨਾ, ਮੈਂ ਕੋਈ ਡੀਲ ਨਹੀਂ ਕਰਨੀ, ਅਸੀਂ ਵੀ ਸ਼ਹਿਰ ਜਾਂਦੇ ਕੋਈ ਡੀਲ ਨਹੀਂ ਕਰਨੀ ਹੈ। ਉਹਨੂੰ ਪਰਲੇ ਪਾਸੇ ਮੱਖੀ ਨੂੰ ਹੁੰਦਾ ਨਾ, ਮੱਖੀ ਨੂੰ ਬਾਹਰ ਛੱਡ ਦੇਣ ਪਰਲੇ ਪਾਸੇ। ਇਹਨਾਂ 'ਚ ਨਾ ਮੱਖੀਆਂ 'ਚ ਨਾ ਇੱਕ ਹੁੰਦੀ ਕੁਈਨ ਮੱਖੀ, ਉਹਨੂੰ ਕਹਿੰਦੇ ਨੇ ਮਲਕਾ ਮੱਖੀ ਜਿਹਨੂੰ ਕਹਿੰਦੇ ਨੇ, ਉਹਨੇ ਸਰਦਾਰ ਮੱਖੀ ਹੁੰਦੀ। ਆ ਜਿਹੜੇ ਤੁਸੀਂ ਵੇਖਿਓ ਨਾ ਡੱਬਿਆਂ ਦੇ ਵਿੱਚ ਸ਼ਹਿਦ ਬਣਾਉਂਦੇ ਨੇ ਨਾ, ਉਹ ਵੀ ਡੱਬਿਆਂ 'ਚ ਮੱਖੀਆਂ ਤਾਂ ਵੜਦੀਆਂ ਉਹਨਾਂ ਵਿੱਚ, ਉਹਨੇ ਮਲਕਾ ਮੱਖੀ ਵਿੱਚ ਰੱਖੀ ਹੁੰਦੀ। ਇਹਨਾਂ ਵੀ ਮਲਕਾ ਮੱਖੀ ਦਾ ਜਿਹੜਾ ਹਿੱਸਾ ਨਾ ਉਹਨੂੰ ਦੂਜੇ ਪਾਸੇ ਚਮੇੜ ਦੇਣਾ, ਉਹ ਫਿਰ ਮੱਖੀਆਂ ਦੇ ਨਾਲ ਬਹਿ ਕੇ ਉੱਥੇ ਬਣਾਉਣਾ ਸ਼ੁਰੂ ਕਰ ਨਹੀਂ ਜ਼ਹਿਰਾਂ ਦਾ ਮੇਰੇ ਪਾਪਾ ਨੂੰ ਸ਼ਾਇਦ ਪਸੰਦ ਨਹੀਂ ਆਇਆ। ਸਰ ਇਹ ਬਹੁਤ ਅੱਛਾ, ਜਿਹੜਾ ਅਸੀਂ ਉਦੋਂ ਚ ਆਇਆ ਸੀ ਨਾ, ਉਹਦੇ ਚ ਨਾ ਖਟਾਸ ਹੈ, ਉਹ ਡਿਫਰੈਂਟ ਬੋਲਣ ਦਾ ਹੋ ਜਾਂਦਾ ਉਦੋਂ ਹੀ ਗਰਮੀ ਹੁਣ। ਵਾਹ ਮਾਲਕਾ, ਓਏ ਹਾਂ ਹਾਂ, ਇਹ ਜ਼ਬਰਦਸਤ। ਇਹ ਉਹ ਜਿਹੜਾ ਪਿਛਲੀ ਯਾਰ ਸੀ। ਸਾਰੇ ਹੀ ਰੱਖ ਲਓ, ਜਿਹੜਾ ਰੋਜ਼ ਸ਼ਾਇਦ ਲੱਭਦੀ। ਹਾਂਜੀ ਇਹਦੇ ਬਟ ਸਾਹਿਬ ਨਹੀਂ ਟਰਾਈ ਕਰਨਾ, ਕਰੋ। ਓਏ ਹੋਏ ਲੋ ਨਾਜ਼ਰੀਨ, ਸ਼ਾਇਦ ਜਿਹੜਾ ਜੋ ਇਹ ਵੇਖੋ ਇਹਦੇ ਵਿੱਚ ਹੈ WhatsApp ਲੈ ਕੇ ਜਾ ਰਹੇ ਨੇ। ਨਸਰ ਭਾਈ ਦੀਆਂ ਤੇ ਧੀਰੀਆਂ ਘੁਮਾ ਛੱਡੀਆਂ ਜੀ ਖਾਲਦ ਸ਼ਾਹ ਨੇ, ਤੇ ਆਪਣਾ ਅਸਲਾ ਪੈਕ ਕਰ ਰਹੇ ਨੇ। ਅਸੀਂ ਮੌਜੂਦ ਹਾਂ ਚੱਕ ਚੱਪਾ ਚੱਕ 169 ਚੱਦੜ ਜ਼ਰਈ ਫਾਰਮ ਤੇ ਮਾਸ਼ਾਅੱਲਾ ਮਰੱਬਾ ਉਹਨਾਂ ਸਾਂਭ ਕੇ ਰੱਖਿਆ। ਸਾਂਭਣ ਤੋਂ ਮੁਰਾਦ ਇਹ ਵੀ ਕਿ ਉਹਨਾਂ ਹਰ ਕਿਸਮ ਦੇ ਨਾ ਕੋ 8-9 ਕਿਸਮ ਦੇ ਫਲਾਂ ਦੇ ਬੂਟੇ ਸਾਂਭ ਕੇ ਰੱਖੇ ਨੇ। ਠੀਕ ਹੈ, ਸ਼ੌਕੀਆ ਤੌਰ ਤੇ ਆ ਜਾਮਨ ਹੋ ਗਏ, ਰਾਬ ਬੇਰ ਹੋ ਗਏ, ਤੇ ਸ਼ਤੂਤ ਹੋ ਗਏ, ਤੇ ਬੇਰੀਆਂ ਹੋ ਗਈਆਂ, ਅਮਰੂਦਾਂ ਦੇ ਬੂਟੇ ਹੋ ਗਏ। ਭਾਵੇਂ 4-4 5-5 ਬੂਟੇ ਨੇ ਨਾ, ਲੇਕਿਨ ਇਹ ਕਿ ਉਹਨਾਂ ਨੂੰ ਨਾ ਘਰ ਦੀਆਂ ਛਾਵਾਂ ਉਹਨਾਂ ਕੋਲ ਮੌਜੂਦ ਨੇ। ਉਹਦੇ ਨਾਲ ਭਜਨ ਅਸੀਂ ਵੀ ਜਿਹੜਾ ਹਿੱਸਾ ਪਾ ਲਿਆ, ਸ਼ਹਿਦ ਦੀ ਬਾਲਟੀ ਭਰ ਕੇ ਲੈ ਚੱਲੇ ਆ। ਕਾਰਵਾਈ ਪਾ ਕੇ ਹੁਣ ਰਵਾਨਗੀ ਹੈ। ਭੱਟ ਸਾਹਿਬ ਭਾਈ ਉਹ ਅੱਗੇ ਜਾ ਰਹੇ ਨੇ, ਭਾਈ ਜਿਹਨਾਂ ਨੇ ਆ ਕੇ ਸਾਨੂੰ ਸ਼ਾਇਦ ਲਾ ਕੇ ਦਿੱਤਾ ਉਹ ਵੀ ਜਾ ਰਹੇ ਨੇ। ਇੱਧਰ ਮੱਝਾਂ ਚਰਾਈਆਂ ਜਾ ਰਹੀਆਂ ਨੇ, ਫੁੱਲ ਪੇਂਡੂ ਮਾਹੌਲ, ਮਜ਼ੇ ਵਾਲਾ ਕੰਮ। ਤੇ ਮੈਂ ਤੇ ਭੱਟ ਸਾਹਿਬ ਅਸੀਂ ਗੱਡੀ 'ਚ ਤਾਂ ਹਰਾਵਾ ਦੇਵਾਂ ਵਾ, ਸ਼ਾਇਦ ਹੁਣ ਜਾ ਕੇ ਚੋਨੇ ਆ, ਬਕਾਇਦਾ ਸ਼ਾਇਦ ਬਣੇਗਾ ਹਾਲੇ ਉਹ ਛੱਤੇ ਦੇ ਵਿੱਚ। ਉਸ ਤੋਂ ਬਾਅਦ ਇਨਸ਼ਾਅੱਲਾ ਮਜ਼ੇ ਨਾਲ ਖਾਵਾਂਗੇ। ਅੱਜ ਦਾ ਸਾਡਾ ਜਿਹੜਾ ਨਾ ਉਹ ਵਲੋਗ ਮੇਰੇ ਹਿਸਾਬ ਨਾਲ ਸਾਡੀ ਸਿਹਤ ਵਾਸਤੇ ਵੀ ਬੜਾ ਚੰਗਾ ਹੈ। ਇੱਕ ਤਾਂ ਅਸੀਂ ਪਿੰਡਾਂ 'ਚ ਆਏ ਆ, ਆਪਣੇ ਮੁਰੱਬਾ ਫਿਰਿਆ ਫੁਰਿਆ, ਤੇ ਉਸ ਤੋਂ ਬਾਅਦ ਹੁਣ ਜਿਹੜਾ ਉਹ ਗੱਡੀ ਦੇ ਤਰਫ ਰਵਾਨਾ ਵਾ। ਭੱਟ ਸਾਹਿਬ ਨੂੰ ਤਰ੍ਹਾਂ ਲੱਗੀ ਸੀ ਭੁੱਖ, ਤੇ ਇਹ ਵੇਖੋ ਸਾਡਾ ਤੇਰਾ ਹਾਜ਼ਰ ਭਾਈ ਨੇ ਬਹੁਤ ਅੱਛਾ ਵੈਲਕਮ ਕੀਤਾ ਜੀ। ਹੈਂਡੀ ਭਾਜੀ ਤੁਹਾਨੂੰ ਮਜ਼ਾ ਆਏਗਾ, ਉਹ ਵੀ ਦੇਸੀ ਫੁੱਲ ਨੈਚੁਰਲ ਡਾਈਟ।
ਬੱਚੇ ਵੀ ਸਾਡੇ ਨਾਲ ਨੇ। ਪਲੇਟ ਦੋ ਬਾਕ ਸਾਹਿਬ ਆਇਆ ਨੇ, ਮੈਂ ਆਇਆ ਵਾਂ ਤੇ ਦਹੀਂ ਭੱਲੇ ਆਇਆ ਨੇ। ਬਾਕੀ ਹੁਣ ਅਸੀਂ ਖਾਂਦੇ ਆ, ਅਗਲੀਆਂ ਗੱਲਾਂ ਫੇਰ। ਦਾ ਪਲਿਆ ਦੇਸੀ ਮੁਰਗਾ ਹੈ, ਆ ਪੱਟ ਤੋਂ ਨਜ਼ਰ ਆ ਰਿਹਾ। ਕੱਟ ਤੋਂ ਨਜ਼ਰ ਆ ਰਿਹਾ ਹੁਣ ਤੇ ਅਸੀਂ ਪਿਓ ਪੁੱਤੇ ਨਾਲ ਲੱਗੇ ਲਓ ਵਾਹ ਵਾਹ। ਵਾਓ, ਪਲੇਟ ਦਿਓ। ਲੋ ਜੀ, ਅਸੀਂ ਆਪਣਾ ਸ਼ਾਇਦ ਜਿਹਨੂੰ ਪੰਜਾਬੀ ਚ ਅਸੀਂ ਮਾਖਿਓ ਵੀ ਕਹਿੰਦੇ ਆ, ਉਹ ਲਾ ਕੇ ਤੇ ਹੁਣ ਅਸੀਂ ਆਪਣਾ ਖਾਣਾ ਸ਼ਾਨਾ, ਤੁਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਵਿਖਾਇਆ, ਬਲਕਿ ਪਿੱਛੇ ਵੀਡੀਓ ਵਿੱਚ ਵਿਖਾਇਆ, ਪਿਛਲੀ ਚ ਨਹੀਂ, ਤੇ ਖਾ ਪੀ ਕੇ ਤੇ ਹੁਣ ਅਸੀਂ ਵਾਪਸੀ ਦਾ ਸਫ਼ਰ ਸ਼ੁਰੂ ਕਰ ਰਹੇ ਹਾਂ ਇਨਸ਼ਾਅੱਲਾ। ਇਨਸ਼ਾਅੱਲਾ ਜੀ। ਤੇ ਇਹ ਬੜ ਸਾਹਿਬ ਨੇ ਇੱਥੇ ਕਰਕੇ ਰੱਖਿਆ ਹੈ ਚੁੱਪਾਂ ਟੱਕਣ ਤੇ ਨਹੀਂ, ਉਹਦੇ ਉੱਤੇ ਸਮਾਨ ਸਮੂਨ ਵੀ ਰੱਖਿਆ ਹੈ ਬੜ ਸਾਹਿਬ ਨੇ। ਤੇ ਇਹ ਦੁੱਧ ਵੀ ਉਹਨੇ ਲੈ ਲਿਆ, ਪਿੰਡ ਦੀਆਂ ਭਾਜੀ ਸੁਗਾਤਾਂ ਇਹ ਵੇਖੋ। ਤੇ ਮੁਦੱਸਰ ਭਾਈ ਜਿਹੜਾ ਨੇ ਉਹ ਹੁਣ ਫੇਅਰ ਡਰਾਈਵਿੰਗ ਦੇ ਜਿਹੜੇ ਨੇ ਉਹ ਕਾਰਨਾਮੇ ਸਾਰੇ ਅੰਜਾਮ ਦਿੰਦੇ ਹੋਏ, ਤੇ ਅਸੀਂ ਹੁਣ ਵਾਪਸੀ ਦਾ ਜਿਹੜਾ ਨਾ ਉਹ ਸਫ਼ਰ ਅਪਣਾ ਰਹੇ ਹਾਂ ਇਨਸ਼ਾਅੱਲਾ। ਇੱਥੇ ਹੀ ਅਸੀਂ ਆਪਣਾ ਜਿਹੜਾ ਨਾ ਉਹ ਇਸ ਵੀਡੀਓ ਦਾ ਇਖਤਤਾਮ ਵੀ ਕਰਨੇ ਆ, ਐਂਡ ਵੀ ਕਰਨੇ ਆ, ਔਰ ਉਮੀਦ ਕਰਨੇ ਆ ਕਿ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋਗੇ। ਜੇ ਇੱਥੋਂ ਤੱਕ ਵੇਖ ਹੀ ਲਿਆ ਤੇ ਫਿਰ ਕਰ ਵੀ ਦਿਓ। ਸੂਰਜ ਹੋ ਰਿਹਾ ਗਰੂਬ, ਬੱਚੇ ਵੀ ਪਿੱਛੇ ਤੁਹਾਨੂੰ ਨਜ਼ਰ ਆ ਰਹੇ ਉਹਨਾਂ ਨੇ ਇੰਜੋਏ ਕਰਦੇ ਜਾ ਰਹੇ ਨੇ। ਤੇ ਭਾਜਨ ਐਂਡ ਤੇ ਨਾ ਤੁਹਾਡੇ ਨਾਲ ਸਾਰਿਆਂ ਨਾਲ ਮੈਂ ਗੱਲ ਕਰਨਾ ਚਾਹੁੰਦਾ ਵਾਂ, ਬਾਨਾਂ ਨੂੰ ਲੈ ਕੇ ਪਿੰਡ ਜ਼ਰੂਰ ਜਾਇਆ ਕਰੋ। ਪਿੰਡ ਦੀਆਂ ਰੌਣਕਾਂ, ਪਿੰਡ ਦੀਆਂ ਬਹਾਰਾਂ, ਪਿੰਡ ਦੀ ਖਾਮੋਸ਼ੀ, ਪਿੰਡ ਦੀਆਂ ਚੀਜ਼ਾਂ ਹੀ ਵੱਖਰੀਆਂ ਹਨ। ਸ਼ਹਿਰ ਚ ਹੋਇਆ ਅੱਗੋਂ ਸਿਆਲ ਆ ਚੱਲਿਆ, ਸਾਰਾ ਸਿਆਲ ਜਿਹੜਾ ਬਹਿ ਕੇ ਖਾਣਾ, ਠੀਕ ਹੈ। ਜ਼ੁਏਬ ਭਾਈ ਨੇ ਤੇ ਚਾਹ ਜੀ ਸ਼ਹਿਦ ਪਾ ਖਾਣਾ, ਦੁੱਧ ਜੀ ਸ਼ਹਿਦ ਪਾ ਖਾਣਾ, ਪੂਰੀ ਬਾਲਟੀ ਤਾਂ ਚਵਾ ਗਈ। ਮੈਂ ਅਸਲ 'ਚ ਭਾਈ ਨਾਲ ਲੱਗੇ ਇਹੀ ਗੱਲ ਕਰ ਰਿਹਾ ਸਾਂ ਕਿ ਅਸਲ ਵਿੱਚ ਨਾ ਤੁਹਾਨੂੰ ਪਤਾ ਡਾਕਟਰ ਵੀ ਜਾਂ ਡਾਈਟੀਸ਼ੀਅਨ ਵੀ ਜਿੰਨੇ ਵੀ ਲੋਕ ਨੇ ਨਾ, ਉਹ ਸਾਨੂੰ ਸ਼ੂਗਰ ਵਗੈਰਾ ਤੋਂ ਜਾਂ ਚੀਨੀ ਤੋਂ ਰੋਕਦੇ ਨੇ। ਤੇ ਮੈਂ ਭਾਈ ਨਾਲ ਗੱਲ ਕਰਨਾ ਵੀ ਇਹ ਜਿਹੜਾ ਨਾ ਨੈਚੁਰਲ ਸ਼ੂਗਰ ਹੈ, ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ, ਇਹਦਾ ਫਾਇਦਾ ਹੁੰਦਾ ਉਲਟਾ। ਤੇ ਇਸ ਵਜ੍ਹਾ ਤੋਂ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਆਰਟੀਫੀਸ਼ੀਅਲ ਸ਼ੂਗਰ ਦੀ ਬਜਾਏ ਇੱਕ ਨੈਚੁਰਲ ਸ਼ੂਗਰ ਹੈ ਜਿਹੜੀ ਉਹ ਯੂਜ਼ ਕਰੀਏ, ਇਸਤੇਮਾਲ ਕਰੀਏ। ਤੇ ਮਾਸ਼ਾਅੱਲਾ ਕਿੰਨਾ ਅੱਛਾ ਵਿਊ ਹੈ ਜੀ ਇਹ ਸਨਸੈਟ ਦਾ। ਔਰ ਪਿੰਡ ਦੇ ਵਿੱਚ ਦੇਖੋ ਬੱਚੇ ਵੀ ਤੁਹਾਨੂੰ ਇੱਥੋਂ ਨਜ਼ਰ ਆ ਰਹੇ ਹੋਗੇ, ਇੰਜੋਏ ਕਰਦੇ ਜਾ ਰਹੇ ਨੇ। ਲਓ, ਇਹਨਾਂ ਨੇ ਵੱਖਰੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਇਹ ਆ ਕਿ ਬੱਚੇ ਵੀ ਇੰਜੋਏ ਕਰ ਰਹੇ ਨੇ, ਅਸੀਂ ਵੀ ਇੰਜੋਏ ਕਰ ਰਹੇ ਹਾਂ, ਔਰ ਉਮੀਦ ਕਰਨੇ ਆ ਕਿ ਤੁਸੀਂ ਵੀ ਇੰਜੋਏ ਕੀਤਾ ਹੋਏਗਾ। ਬਟ ਸਾਹਿਬ ਜ਼ਰਾ ਮਸਤ ਨੇ, ਰੋਟੀ ਖਾ ਲੈਣ ਤੇ ਫਿਰ ਜ਼ਰਾ ਉਹ ਹੋਰ ਫੇਸ ਚ ਆ ਜਾਂਦੇ ਨੇ। ਹੁਣ ਸਿਰਫ ਚਾਹ ਦੀ ਤਲਬ ਹੋ ਰਹੀ ਹੈ, ਵੱਡੇ ਭਰਾ ਦਾ ਤਰਲਾ ਮਾਰਿਆ, ਬਾਕੀ ਵੇਖੋ ਜੇ ਚਾਹ ਕਿਤੇ ਚਾਹ ਮਿਲ ਜਾਏਗੀ ਬਸ ਤੁਹਾਨੂੰ, ਚਾਹ ਦੀ ਗੱਲ ਨਹੀਂ ਰਹਿੰਦੀ। ਆ ਵੇਖੋ, ਵਾਹ 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 ਵਾਹ। ਮੈਂ ਤੇ ਉਹ ਕੀ ਕਹਿੰਦੇ ਉਹਨੂੰ, ਸਾਡੇ ਸੋ ਕੋਲਡ ਗੋਰੇ ਕੀ ਕਹਿੰਦੇ ਨੇ ਇਹਨੂੰ, ਸਨਸੈਟ ਦੇ ਮਜ਼ੇ ਲੈ ਰਹੇ ਆ। ਵੈਸੇ ਤੇ ਅਸੀਂ ਕਹਿੰਦੇ ਜੀ ਸੂਰਜ ਜਿਹੜਾ ਨਾ ਜੀ ਉਹ डूब रहा है। उर्दू में अगर हम कहें तो ये सूरज गुरूब हो रहा है। माशाल्लाह ਪਿੰਡ ਦੀ ਵਾਈਬ ਹੀ ਹੋਰ ਹੈ। ਬਾਕੀ ਇਨਸ਼ਾਅੱਲਾ ਉਮੀਦ ਕਰਨੇ ਆ ਵੀਡੀਓ ਨੂੰ ਤੁਸੀਂ ਜਿਹੜਾ ਨਾ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਵੋਗੇ, ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਇਨਸ਼ਾਅੱਲਾ ਮਿਲਾਂਗੇ ਇਸ ਤਰ੍ਹਾਂ ਦੇ ਹੀ ਇੱਕ ਅੱਛੇ ਸਫ਼ਰ, ਇੱਕ ਅੱਛੀ ਵੀਡੀਓ ਦੇ ਨਾਲ। ਉਦੋਂ ਤੱਕ ਲਈ ਮੇਰੇ ਵੱਲੋਂ, ਮੁਦੱਸਰ ਨਵਾਜ਼ ਚੱਦੜ ਸਾਹਿਬ ਵੱਲੋਂ ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਅਲਵਿਦਾ ਤੇ ਅੱਲਾ ਹਾਫਿਜ਼।